ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 14ਵੀਂ ਕਿਸ਼ਤ। ਜਮੀਲਾ ਗੋਰੇ ਚਿੱਟੇ ਰੰਗ ਦੀ ਸੋਹਣੀ ਸ਼ਹਿਰੀ ਕੁੜੀ ਏ। ਐਫਏ ਤੀਕਰ ਪੜ੍ਹੀ ਹੋਈ ਏ। ਚੰਗੇ ਸੋਹਣੇ ਸੁਭਾਅ ਵਾਲੀ ਟੇਸ਼ਨ ਮਾਸਟਰ ਦੀ ਰਿਸ਼ਤੇਦਾਰ ਵੀ ਏ ਤੇ ਹੁਣ ਵਹੁਟੀ ਵੀ। ਕਦੀ ਕਦਾਈ ਕੋਈ ਅਫਸਾਨਾ ਕਹਾਣੀ ਲਿਖ ਕੇ ਜ਼ਨਾਨੀਆਂ ਦੇ ਰਸਾਲੇ ਵਿੱਚ ਛਪਣ ਵਾਸਤੇ ਘਲਿਆ ਕਰਦੀ ਸੀ। ਟੇਸ਼ਨ ਮਾਸਟਰ ਨੂੰ ਕਿਸੇ ਜ਼ਮਾਨੇ ਵਿੱਚ ਸ਼ਾਇਰੀ ਪੜ੍ਹਨ ਦਾ ਡਾਢਾ ਸ਼ੌਕ ਸੀ। ਫਿਰ ਵੇਲੇ ਦੇ ਨਾਲ ਨਾਲ ਰੁਝਵੇਂ ਵੱਧਦੇ ਗਏ। ਅਦਬੀ ਸ਼ੌਕ ਉੱਤੇ ਇਨਕਲਾਬੀ ਸ਼ੌਕ ਚੜ੍ਹਦਾ ਗਿਆ। ਜਮੀਲਾ ਤੇ ਟੇਸ਼ਨ ਮਾਸਟਰ ਦੋਵੇਂ ਸਮਾਜ ਬਦਲਣ ਦੀ ਰੀਝ ਰੱਖਦੇ ਸਨ। ਦੁਨੀਆ ਦੀਆਂ ਇਨਕਲਾਬੀ ਤਹਿਰੀਕਾਂ ਬਾਰੇ ਜ਼ਿਆਦਾ ਪੜ੍ਹਦੇ ਸੁਣਦੇ ਰਹਿੰਦੇ ਸਨ। ਇੱਥੇ ਆ ਕੇ ਸਕੂਲ ਮਾਸਟਰ ਵੀ ਉਹਨਾਂ ਦਾ ਹਮ ਖਿਆਲ ਨਿਕਲਿਆ ਤੇ ਇੱਕ ਦੂਜੇ ਨਾਲ ਆਪਣੇ ਖਿਆਲ ਸਾਂਝੇ ਕਰਕੇ ਖੁਸ਼ ਰਹਿੰਦੇ। ਹੁਣ ਜਦ ਤਾਈ ਦੀ ਕੁਝ ਮਦਦ ਕਰਨ ਦਾ ਮੁੱਦਾ ਜਮੀਲਾ ਦੇ ਸਾਹਮਣੇ ਆਇਆ ਤਾਂ ਉਹ ਖੁਸ਼ੀ ਨਾਲ ਤਾਈ ਨੂੰ ਮਿਲਣ ਉੱਤੇ ਤਿਆਰ ਹੋ ਗਈ। ਇੱਕ ਵਾਰੀ ਪਹਿਲੇ ਵੀ ਜਮੀਲਾ ਇਸ ਪਿੰਡ ਆਈ ਸੀ, ਸਿਰਫ ਦੇਸੀ ਘਿਓ ਖਰੀਦਣ। ਉਹਨੇ ਸੁਣਿਆ ਹੋਇਆ ਸੀ ਨਰੋਲ ਤੇ ਖਾਲਸ ਘਿਓ ਸਿਰਫ ਤਾਈ ਦੇ ਘਰੋਂ ਹੀ ਮਿਲੇਗਾ, ਬਾਕੀ ਲੋਕਾਂ ਦਾ ਕੋਈ ਵਿਸਾਹ ਨਹੀਂ। ਦੂਜਿਆਂ ਲੋਕਾਂ ਕੋਲੋਂ ਤਾਈ ਘਿਓ ਸਸਤਾ ਵੇਚਦੀ ਸੀ। ਘਿਓ ਦੇ ਨਾਲ ਨਾਲ ਤਾਈ ਜਮੀਲਾ ਨੂੰ ਸਾਗ ਤੇ ਮਕਈ ਦਾ ਆਟਾ ਵੀ ਦਿੱਤਾ। ਤਾਈ ਦੇ ਚੰਗੇ ਸਲੂਕ ਤੇ ਸੁਭਾਅ ਦਾ ਜਮੀਲਾ ਉੱਤੇ ਬੜਾ ਅਸਰ ਹੋਇਆ। ਉਸ ਦਿਨ ਤੋਂ ਉਹ ਤਾਈ ਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਕਰਦੀ। ਉਹਨੂੰ ਯਾਦ ਸੀ ਕਿੰਜ ਨਾ ਕਰਦੀ ਧੱਕੋ ਜ਼ੋਰੀ। ਤਾਈ ਨੇ ਸਾਗ ਤੇ ਮਕਈ ਦਾ ਆਟਾ ਦਿੰਦਿਆਂ ਹੋਇਆਂ ਰੱਤਾ ਵੀ ਮਹਿਸੂਸ ਨਾ ਹੋਣ ਦਿੱਤਾ ਭਈ ਉਹ ਕੋਈ ਅਹਿਸਾਨ ਕਰ ਰਹੀ ਏ, ਸਗੋਂ ਮੇਰੇ ਕਬੂਲ ਕਰਨ ਨਾਲ ਉਸ ਬੜੀ ਤਾਰੀਫ ਕੀਤੀ। ਅੱਜ ਦੂਜੀ ਵਾਰੀ ਤਾਈ ਦਾ ਬੂਹਾ ਲੰਘੀ ਤੇ ਤਾਈ ਹੱਸਦੇ ਮੱਥੇ ਬਿਸਮਿਲ੍ਲਾ ਆ ਕੁੜੇ ਜੀ ਆਇਆਂ ਨੂੰ ਕਿਹਾ ਤੇ ਬੜੀ ਚਾਹ ਤੇ ਆਦਰ ਨਾਲ ਬਿਠਾਇਆ। ਸਕੀਨਾ ਲਈ ਜਮੀਲਾ ਭਾਵੇਂ ਉਪਰੀ ਸੀ, ਪਰ ਤਾਈ ਦੇ ਸਲੂਕ ਪਾਰੋਂ ਉਹਨੇ ਬੜੇ ਪਿਆਰ ਨਾਲ ਬੁਲਾਇਆ। ਜਮੀਲਾ ਸਕੀਨਾ ਦੀ ਕਹਾਣੀ ਬਾਰੇ ਸਭ ਜਾਣਦੀ ਸੀ। ਉਸ ਤੇ ਗੱਲ ਟੁਰਦਿਆਂ ਕਿਹਾ, ਤਾਈ ਤੇਰੇ ਘਿਓ ਦੇ ਨਾਲ ਦਾ ਘਿਓ ਹੋਰ ਕਿਧਰੋਂ ਨਹੀਂ ਮਿਲਿਆ, ਬਸ ਰਲਾ ਤੇ ਮਿਲਾਵਟ। ਅਖੀਰ ਤੰਗ ਆ ਕੇ ਅਸਾਂ ਵਲੈਤੀ ਘਿਓ ਵਰਤਣਾ ਸ਼ੁਰੂ ਕਰ ਦਿੱਤਾ। ਹੁਣ ਤੇ ਵਲੈਤੀ ਦੇਸੀ ਬਣਿਆ ਹੋਇਆ ਹੈ। ਨਾ ਦੀਏ ਨਾ, ਤਾਈ ਸਮਝਾਇਆ, ਵਲੈਤੀ ਘਿਓ ਬਹੁਤਾ ਨਾ ਵਰਤਿਆ ਕਰੋ, ਕਹਿੰਦੇ ਨੇ ਇਹ ਚੰਦਰਾ ਜੋੜਾਂ ਵਿੱਚ ਲੈ ਜਾਂਦਾ ਏ। ਪਰ ਕੀ ਕਰੀਏ ਤਾਈ, ਦੇਸੀ ਤੇ ਹੁਣ ਮਹਿੰਗਾ ਹੀ ਬਹੁਤ ਹੋ ਗਿਆ ਹੈ। ਮਹਿੰਗਾ ਖਰੀਦੀਏ ਤੇ ਉਹਦੇ ਵਿੱਚ ਫੇਰ ਰਲਾ ਹੁੰਦਾ ਏ। ਤਾਈ ਦਾ ਜੀ ਕੀਤਾ ਪਈਆ ਖਾਂ ਘਿਓ ਤੂੰ ਮੇਰੇ ਕੋਲੋਂ ਲੈ ਜਾਇਆ ਕਰ, ਪਰ ਉਹ ਤੇ ਹੁਣ ਦੁੱਧ ਵੇਚਦੀ ਸੀ। ਫੇਰ ਵੀ ਤਾਈ ਬੋਲੀ, ਜ਼ਰਾ ਖੇਚਲ ਕਰਨ ਨਾਲ ਚੰਗੀ ਸ਼ੈ ਲੱਭ ਹੀ ਜਾਂਦੀ ਏ। ਠੀਕ ਏ, ਪਰ ਅਸੀਂ ਵੀ ਤੇ ਹੁਣ ਵਲੈਤੀ ਘਿਓ ਦੇ ਆਦੀ ਹੁੰਦੇ ਜਾਂਦੇ ਹਾਂ। ਅੱਛਾ ਪੁੱਤਰ, ਕਿੱਧਰ ਆਈ ਏ? ਤਾਈ ਅਚਣਚੇਤ ਗੱਲ ਬਦਲ ਦਿੱਤੀ। ਜਮੀਲਾ ਲਈ ਆਸਾਨ ਹੋ ਗਿਆ। ਉਹ ਪਹਿਲੇ ਹੀ ਸੋਚ ਰਹੀ ਸੀ ਵੀ ਮਤਲਬ ਦੀ ਗੱਲ ਕਿੰਜ ਕਰਾਂ। ਬੋਲੀ, ਬਸ ਤਾਈ ਐਵੇਂ ਜੀ ਕੀਤਾ, ਮੈਂ ਆਖਿਆ ਸਲਾਮ ਹੀ ਕਰ ਆਵਾਂ। ਜੀ ਸਦਕੇ ਜਮ ਆ ਦੀਏ। ਜਮੀਲਾ ਸੰਭਲ ਕੇ ਗੱਲ ਟੋਰੀ, ਤਾਈ ਤੇਰਾ ਟੇਸ਼ਨ ਮਾਸਟਰ ਪੁੱਤਰ ਆਖਦਾ ਸੀ ਤਾਈ ਨੂੰ ਪਾਣੀ ਲਈ ਬੜੀ ਖੇਚਲ ਕਰਨੀ ਪੈਂਦੀ ਏ। ਖੇਚਲ ਕਾਹਦੀ ਦੀਏ, ਜਦ ਕਰਨਾ ਜੋ ਹੋਇਆ। ਨਾਲੇ ਪਿੰਡੋਂ ਨਸ ਜਾਣਾ ਗੇਦੀਆਂ ਦਾ ਕੰਮ ਹੁੰਦਾ ਏ। ਕੱਲ ਮਿਲੇ ਸਨ ਮੈਨੂੰ ਹਨੀਫ ਨਾਲ ਉਹ ਸਕੂਲ ਵਾਲਾ, ਕੀ ਨਾਂ ਹੈ ਉਹਦਾ? ਮਾਸਟਰ ਅਸਗਰ, ਜਮੀਲਾ ਦੱਸਿਆ। ਆਹੋ ਅਸਗਰ, ਚੰਗੇ ਬੀਬੇ ਨੇ ਦੋਵੇਂ। ਜਮੀਲਾ ਨੇ ਵੀ ਅਸਗਰ ਦੀ ਤਾਰੀਫ ਕਰਦਿਆਂ ਕਿਹਾ, ਅਸਗਰ ਬੜਾ ਹੀ ਚੰਗਾ ਬੰਦਾ ਏ। ਸਕੂਲ ਵਿੱਚ ਬਾਲਾਂ ਨੂੰ ਬੜੇ ਪਿਆਰ ਤੇ ਮਿਹਨਤ ਨਾਲ ਪੜ੍ਹਾਉਂਦਾ ਏ। ਹਰ ਸਾਲ ਇਸ ਸਕੂਲ ਦੇ ਮੁੰਡੇ ਇਮਤਿਹਾਨ ਵਿੱਚ ਦੂਜਿਆਂ ਸਕੂਲਾਂ ਨਾਲੋਂ ਚੰਗਿਆਂ ਨੰਬਰਾਂ ਨਾਲ ਪਾਸ ਹੁੰਦੇ ਨੇ। ਜਿਉਂਦਾ ਰਵੇ, ਅੱਲਾ ਹਯਾਤੀ ਦੇਵੇ ਸੂ। ਤਾਈ ਦੁਆ ਦਿੱਤੀ, ਜਵਾਨੀਆਂ ਮਾਣੇ। ਸਕੀਨਾ ਹਾਲੀ ਤੀਕ ਇਸੇ ਗੱਲ ਉੱਤੇ ਪਿੰਡੋਂ ਨਸ ਜਾਣਾ ਗੇਦੀਆਂ ਦਾ ਕੰਮ ਹੁੰਦਾ ਏ ਗੌਰ ਕਰ ਰਹੀ ਸੀ। ਉਹਦਾ ਖਿਆਲ ਹਫੀਜ਼ ਵੱਲ ਗਿਆ। ਨਾਲ ਹੀ ਇੱਕ ਉਦਾਸੀ ਦੀ ਲਹਿਰ ਉੱਠੀ। ਇਸ ਗੱਲ ਦਾ ਮਤਲਬ ਏ ਜਮੀਲਾ ਹਫੀਜ਼ ਨੂੰ ਜਾਣਦੀ ਏ। ਤਾਈ ਦਾ ਉਹਦੇ ਵੱਲ ਹੀ ਇਸ਼ਾਰਾ ਏ ਜਾਂ ਕੋਈ ਹੋਰ ਗੱਲ ਏ, ਪਰ ਉਹਦੀ ਸਮਝ ਕੁਝ ਨਾ ਆਇਆ। ਚੁੱਪ ਚੁਪੀਤੀ ਦੋਵਾਂ ਦੀ ਸੁਣਦੀ ਰਹੀ। ਜਮੀਲਾ ਮਾਸਟਰ ਅਸਗਰ ਦੀ ਹੋਰ ਤਾਰੀਫ ਕਰਦੀ ਹੋਈ ਬੋਲੀ, ਉਹ ਤੇ ਗਰੀਬਾਂ ਦਾ ਬੜਾ ਹਮਦਰਦ ਏ। ਆਪਣੇ ਪੱਲਿਓਂ ਖਰਚ ਕਰਕੇ ਉਸ ਮੁੰਡੇ ਅਗਲੀਆਂ ਜਮਾਤਾਂ ਵਿੱਚ ਦਾਖਲ ਕਰਵਾਏ। ਉਹਨਾਂ ਨੂੰ ਕਿਤਾਬਾਂ ਵੀ ਲੈ ਕੇ ਦਿੱਤੀਆਂ, ਕਿਸੇ ਨਾ ਕਿਸੇ ਦੀ ਫੀਸ ਵੀ ਦਿੰਦਾ ਰਹਿੰਦਾ ਏ। ਤਾਈ ਦੇ ਚਿਹਰੇ ਉੱਤੇ ਅਸਗਰ ਲਈ ਸ਼ਾਬਾਸ਼ ਦੀ ਰੌਣਕ ਆਈ ਤੇ ਜਮੀਲਾ ਝੱਟ ਆਪਣੇ ਮਤਲਬ ਦੀ ਗੱਲ ਸੁਣਾ ਦਿੱਤੀ। ਉਸੇ ਹੀ ਮੈਨੂੰ ਤੁਹਾਡੇ ਕੋਲ ਘਲਿਆ ਏ। ਮਾਸਟਰ ਅਸਗਰ ਘਲਿਆ ਏ?
ਤਾਈ ਨੂੰ ਸਮਝ ਨਾ ਆਈ। ਉਹ ਸਮਝਿਆ ਦਿਲਾਵਰ ਨੂੰ ਪੜਾਉਣਾ ਚਾਹੁੰਦਾ ਹੋਵੇਗਾ। ਦੀਏ ਸਾਡਾ ਦਿਲਾਵਰ ਤੇ ਹਾਲੀ ਨਿੱਕਾ ਜਿੰਨਾ ਹੈ, ਵੱਡਾ ਵੀ ਹੋ ਜਾਏਗਾ। ਜਮੀਲਾ ਸਕੀਨਾ ਦੀ ਝੋਲੀ ਵਿੱਚ ਬੈਠੇ ਹੋਏ ਦਿਲਾਵਰ ਨੂੰ ਸ਼ੀ ਕਰਕੇ ਹਸਾਉਣ ਦਾ ਯਤਨ ਕਰਦਿਆਂ ਹੋਏ ਆਖਿਆ, ਪੁੱਤਰ ਤੇ ਜੰਮਦੇ ਹੀ ਜਵਾਨ ਹੁੰਦੇ ਨੇ, ਰੱਬ ਹਯਾਤੀ ਦੇਵੇ। ਤਾਈ ਚੁੱਪ ਰਹੀ, ਸੋਚੀ ਪਈ ਇਹ ਆਖਣਾ ਕੀ ਚਾਹੁੰਦੀ ਏ। ਤਾਈ ਨੂੰ ਚੁੱਪ ਵੇਖ ਕੇ ਜਮੀਲਾ ਗੱਲ ਲੰਮੀ ਕਰਨੀ ਠੀਕ ਨਾ ਸਮਝੀ ਤੇ ਬੋਲੀ, ਤਾਈ ਮਾਸਟਰ ਅਸਗਰ ਇੱਕ ਨਲਕਾ ਖਰੀਦ ਕੇ ਰੱਖਿਆ ਹੋਇਆ ਏ। ਉਹਦਾ ਖਿਆਲ ਹੈ ਜੇ ਤੁਸੀਂ ਆਖੋ ਤੇ ਨਲਕਾ ਇੱਥੇ ਲਵਾ ਦਈਏ, ਪਾਣੀ ਦੀ ਰੋਜ਼ ਦੀ ਖੇਚਲ ਮੁੱਕ ਜਾਏਗੀ। ਤਾਈ ਨੂੰ ਚੁੱਪ ਵੇਖ ਕੇ ਜਮੀਲਾ ਬੋਲੀ, ਹੁਣ ਤੇ ਨਲਕਿਆਂ ਦਾ ਰਿਵਾਜ ਵੀ ਆਮ ਹੋ ਗਿਆ ਏ, ਤੁਹਾਡੇ ਪਿੰਡ ਵੀ 2-3 ਘਰਾਂ ਨਲਕੇ ਲਵਾਏ ਹੋਏ ਨੇ। ਜਮੀਲਾ ਬੋਲਦੀ ਗਈ, ਸੜਕ ਵੀ ਬਣਦੀ ਪਈ ਏ, ਸੁਣਿਆ ਏ ਇੱਥੇ ਗੰਨੇ ਦਾ ਕਾਰਖਾਨਾ ਵੀ ਲੱਗਣ ਵਾਲਾ ਏ, ਤੁਹਾਡੇ ਪਿੰਡ ਬਿਜਲੀ ਵੀ ਆਵੇਗੀ। ਮਾਸਟਰ ਤੇ ਆਖਦਾ ਸੀ ਸਭ ਤੋਂ ਪਹਿਲਾਂ ਪਿੰਡ ਵਿੱਚ ਬਿਜਲੀ ਤਾਈ ਦੇ ਘਰ ਪੜਾਉਣ ਦੀ ਕੋਸ਼ਿਸ਼ ਕਰਾਂਗੇ। ਤਾਈ ਦੇ ਚਿਹਰੇ ਦੀ ਤਬਦੀਲੀ ਤੋਂ ਮਾਲੂਮ ਹੁੰਦਾ ਸੀ ਉਹ ਕਿਸੇ ਹੋਰ ਖਿਆਲ ਵਿੱਚ ਏ। ਜਮੀਲਾ ਚੁੱਪ ਕਰ ਗਈ, ਤਾਈ ਵੱਲ ਵੇਖਦੀ ਸੋਚਦੀ ਰਹੀ, ਵੇਖਾਂ ਤਾਈ ਹੁਣ ਕੀ ਜਵਾਬ ਦਿੰਦੀ ਏ। ਹਫੀਜ਼ ਦਾ ਜਾਣ ਬੁੱਝ ਕੇ ਉਹ ਜ਼ਿਕਰ ਨਹੀਂ ਕੀਤਾ। ਹਫੀਜ਼ ਦੇ ਜ਼ਿਕਰ ਨਾਲ ਤਾਈ ਤੋਂ ਵੱਧ ਸਕੀਨਾ ਨੂੰ ਦੁੱਖ ਹੋਵੇਗਾ। ਨਹੀਂ ਦੀਏ ਨਹੀਂ, ਤਾਈ ਬੋਲੀ, ਇਹ ਚੌਂਚਲੇ ਤੇ ਵਸਦੇ ਘਰਾਂ ਦੇ ਹੁੰਦੇ ਨੇ, ਸਾਨੂੰ ਕਿਸੇ ਸ਼ੈ ਦੀ ਲੋੜ ਨਹੀਂ, ਕਿਸੇ ਸ਼ੈ ਦੀ ਵੀ ਲੋੜ ਨਹੀਂ। ਤਾਈ ਦੀ ਨਰਮ ਆਵਾਜ਼ ਵਿੱਚ ਤਲਖੀ ਵੀ ਰਲੀ ਹੋਈ ਸੀ। ਜਮੀਲਾ ਹੁਣ ਹੋਰ ਗੱਲ ਨੂੰ ਫਜ਼ੂਲ ਸਮਝਿਆ। ਉਸ ਇਜਾਜ਼ਤ ਮੰਗੀ ਤੇ ਮੰਜੀ ਉੱਤੋਂ ਬੈਠੀ ਖਲੋ ਗਈ। ਅੱਛਾ ਤਾਈ ਹੁਣ ਮੈਂ ਚੱਲਨੀ ਆ, ਜ਼ਰਾ ਬਹਿ ਜਾ ਦੀਏ। ਤਾਈ ਜਮੀਲਾ ਨੂੰ ਫੇਰ ਬਿਠਾਇਆ। ਆਪ ਉੱਠ ਕੇ ਅੰਦਰੋਂ ਇੱਕ ਚੁੰਨੀ ਕੱਢ ਲਿਆਈ, ਜਮੀਲਾ ਦੇ ਸਿਰ ਉੱਤੇ ਦੇ ਦਿੱਤੀ। ਲੈ ਦੀਏ, ਤਾਈ ਦੀ ਆਵਾਜ਼ ਕੰਬੀ, ਮੈਂ ਘਰ ਆਈਆਂ ਧੀਆਂ ਨੂੰ ਕੁਝ ਦੇਣ ਜੋਗੀ ਨਹੀਂ, ਮੇਰੇ ਤੇ ਰਾਜ਼ੀ ਰਿਹਾ ਜੇ। ਨਹੀਂ ਇਹਦੀ ਕਿਹੜੀ ਲੋੜ ਸੀ, ਜਮੀਲਾ ਬੋਲੀ, ਤੇਰੀ ਖਿਦਮਤ ਕਰਨਾ ਤੇ ਸਾਡਾ ਫਰਜ਼ ਹੈ। ਵੇਖ ਦੀਏ ਨਾ ਕਰੀ। ਤਾਈ ਜਮੀਲਾ ਦੇ ਸਿਰ ਉੱਤੇ ਪਿਆਰ ਦਿੱਤਾ। ਧੀਆਂ ਘਰੋਂ ਖਾਲੀ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ। ਤਾਈ ਦੇ ਲਹਿਜੇ ਤੇ ਵਿਹਾਰ ਨੂੰ ਵੇਖ ਕੇ ਜਮੀਲਾ ਇਨਕਾਰ ਨਾ ਕੀਤਾ। ਜਮੀਲਾ ਦੇ ਟੁਰਨ ਵੇਲੇ ਸਕੀਨਾ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਸਕੀਨਾ ਦੀ ਹਾਲਤ ਵੇਖ ਕੇ ਜਮੀਲਾ ਸਿਰਫ ਇੰਨਾ ਬੋਲੀ, ਸਬਰ ਕਰ ਸਬਰ, ਸਕੀਨਾ ਅੱਲਾ ਸਭ ਦਾ ਪਾਲਣਹਾਰ ਹੈ। ਫਿਰ ਆਪ ਵੀ ਭਰੇ ਦਿਲ ਨਾਲ ਬੋਲੀ, ਜਿਸ ਤਨ ਲਾਗੇ ਸੋਈਓ ਤਨ ਜਾਣੇ। ਜਮੀਲਾ ਅਥਰੂ ਪੂੰਝਦੀ ਹੋਈ ਤਾਈ ਦੇ ਘਰੋਂ ਨਿਕਲ ਆਈ। ਤਾਈ ਬੂਹੇ ਤੀਕਰ ਵਿਦਿਆ ਕਰਨ ਆਈ।